ਵਾਹਿਗੁਰੂ जी का खालसा वाहिगुरू जी की फतेह। अमरीका ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ ਟੀਵੀ, ਟੀਵੀ 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਜਦੋਂ ਅਸੀਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਹੁੰਦੇ ਵਿਤਕਰੇ ਦੀ ਗੱਲ ਕਰਦੇ ਹਾਂ, ਖਾਸ ਤੌਰ 'ਤੇ ਕਾਨੂੰਨੀ ਤੌਰ 'ਤੇ, ਤਾਂ ਇਹਦੀਆਂ ਕਈ ਉਦਾਹਰਨਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਇੱਦਾਂ ਦੀਆਂ ਹੀ ਕੁਝ ਐਗਜ਼ਾਮਪਲਸ ਜਾਂ ਜਿਹੜੇ ਕੇਸਿਸ ਹੁਣ ਚੱਲ ਰਹੇ ਨੇ ਉਹਨਾਂ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਐਗਜ਼ਾਮਪਲ ਦੇ ਤੌਰ 'ਤੇ ਜਗਤਾਰ ਸਿੰਘ ਜੱਗੀ ਦਾ ਮਾਮਲਾ, ਉਹਨਾਂ ਦੇ ਕੇਸ ਦੀ ਅਪਡੇਟ ਕੀ ਹੈਗੀ ਹੈ ਅੱਜ ਦੀ ਡੇਟ ਦੇ ਵਿੱਚ, ਤੇ ਖਾਸ ਤੌਰ 'ਤੇ ਬਾਈਬਲ ਕਲਾਂ ਗੋਲੀकांड ਜਿਹੜਾ ਹੋਇਆ ਸੀ ਉਹਦੇ ਵਿੱਚ ਸਬੂਤਾਂ ਦੇ ਨਾਲ ਛੇੜਛਾੜ ਕਰਨ ਦੀ ਗੱਲ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈ ਹੈ। ਇਸ ਗੱਲ ਦੇ ਬਿਹਾਈਂਡ ਜਿਹੜੀ ਅਸਲ ਸਟੋਰੀ ਹੈ ਉਹ ਕੀ ਹੈਗੀ ਹੈ, ਗੋਲੀਆਂ ਦੇ ਨਾਲ ਜਿਨ੍ਹਾਂ ਦੇ ਨਾਲ ਪੁਲਿਸ ਦੀਆਂ ਜਿਨ੍ਹਾਂ ਗੋਲੀਆਂ ਦੇ ਨਾਲ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ, ਉਹਨਾਂ ਗੋਲੀਆਂ ਦੇ ਨਾਲ ਫੋਰੈਂਸਿਕ ਐਕਸਪਰਟਸ ਨੇ ਜਿਹੜੇ ਉਹ ਦੱਸਦੇ ਨੇ ਕਿ ਟੈਂਪਰਿੰਗ ਕੀਤੀ ਗਈ ਹੈ, ਛੇੜਛਾੜ ਕੀਤੀ ਗਈ ਹੈ ਤਾਂ ਕਿ ਉਹ ਗੋਲੀ ਕਿਸ ਬੰਦੂਕ ਦੇ ਵਿੱਚੋਂ ਨਿਕਲੀ ਸੀ ਉਹਦਾ ਪਤਾ ਨਾ ਲੱਗ ਸਕੇ। ਇਸੇ ਦੇ ਨਾਲ ਕੁਝ ਹੋਰ ਜਿਹੜੇ ਇੱਦਾਂ ਦੇ ਕੇਸਿਸ ਹੈਗੇ ਆ ਉਹਨਾਂ 'ਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਅੱਜ ਦੀ ਇਸ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਲੁਧਿਆਣਾ ਤੋਂ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਜਗਤਾਰ ਸਿੰਘ ਜੱਗੀ ਦੇ ਕੇਸ ਦੀ ਗੱਲ ਕਰੀਏ। ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ, ਜਿਵੇਂ ਕਿ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ NIA ਵੱਲੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਤੁਸੀਂ ਉਹਨਾਂ ਦੇ ਵਕੀਲ ਹੈਗੇ ਹੋ, ਇਨਫੋਰਮ ਤੱਕ ਨਹੀਂ ਕੀਤਾ ਗਿਆ ਤੇ ਉਹਨਾਂ ਦਾ ਜਿਹੜਾ ਰਿਮਾਂਡ ਸੀ ਉਹ 5 ਦਿਨਾਂ ਦਾ ਜਿਹੜਾ ਰਿਮਾਂਡ ਅੱਜ ਖਤਮ ਹੋਇਆ ਉਹ ਉਹਨਾਂ ਨੇ ਲਿਆ ਸੀ। ਸੋ ਜਿਹੜੀ ਇਹ ਖਬਰ ਆਈ ਸੀ ਇਹਦੀ ਥੋੜੀ ਜੀ ਡਿਟੇਲ ਸਾਨੂੰ ਦੱਸ ਦਿਓ ਕਿ ਐਗਜ਼ੈਕਟਲੀ ਕੀ ਹੋਇਆ ਸੀ ਤੇ ਰੀਸੈਂਟਲੀ ਉਹਨਾਂ ਦੇ ਜਿਹੜੇ ਕੇਸ ਨਾਲ ਸੰਬੰਧਿਤ ਕੋਈ ਅਪਡੇਟ ਹੈਗੀ ਹੈ ਉਹਦੇ ਬਾਰੇ ਵੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਦੇਖੋ, 17 ਤਰੀਕ ਨੂੰ ਮੈਂ ਜਾ ਰਿਹਾ ਸੀ ਮਿਲਣ ਵਾਸਤੇ ਨਾਭਾ ਜੇਲ੍ਹ ਦੇ ਵਿੱਚ ਜਗਤਾਰ ਸਿੰਘ ਜੌਹਲ ਤੇ ਹੋਰਨਾਂ ਨੂੰ। ਮੈਨੂੰ ਇਨਵਟਵੀਨ ਰਸਤੇ ਦੇ ਵਿੱਚ ਹੀ ਅੰਬੈਸੀ ਤੋਂ ਫੋਨ ਆਇਆ ਸੀਗਾ ਵੀ ਕੀ ਜਗਤਾਰ ਸਿੰਘ ਜੌਹਲ ਦੀ ਅੱਜ ਕੋਈ ਤਰੀਕ ਹੈ? ਮੈਂ ਕਿਹਾ ਨਹੀਂ, ਅੱਜ ਨਹੀਂ ਹੈ, 20 ਤਰੀਕ ਹੈਗੀ ਆ ਉਹਦੀ। ਉਹਨਾਂ ਨੇ ਦੱਸਿਆ ਵੀ ਅਸੀਂ ਮਿਲਣ ਵਾਸਤੇ ਸਿਕਿਉਰਿਟੀ ਜੇਲ੍ਹ ਲਾਭੇ ਫੋਨ ਕੀਤਾ ਸੀ ਤੇ ਉਹਨਾਂ ਨੇ ਜੇਲ੍ਹ ਵਾਲਿਆਂ ਨੇ ਦੱਸਿਆ ਅੰਬੈਸੀ ਨੂੰ ਵੀ ਉਹਨੂੰ NIA ਵਾਲੇ ਲੈ ਗਏ ਸਵੇਰੇ। ਤਾਂ ਫਿਰ ਮੈਂ ਪਤਾ ਕਰਨ ਦਾ ਯਤਨ ਕੀਤਾ। ਲੰਚ ਟਾਈਮ ਹੋ ਗਿਆ ਸੀ ਤੇ ਲੰਚ ਤੋਂ ਬਾਅਦ ਕਿਸੇ ਵਕੀਲ ਦੋਸਤ ਨੂੰ ਕਿਹਾ ਮੋਹਾਲੀ, ਉਹਨੇ ਪਤਾ ਕੀਤਾ। ਉਹ ਕਹਿੰਦਾ ਵੀ ਆਲਰੇਡੀ 11-12 ਵਜੇ ਹੀ NIA ਵਾਲੇ RC 26 ਜਿਹੜਾ ਇੱਕ ਕੇਸ ਸੀਗਾ ਉਹਦੇ ਵਿੱਚ ਉਹਨੂੰ ਰਿਮਾਂਡ ਤੇ 5 ਦਿਨ ਤੇ ਲੈ ਗਏ। 6 ਦਿਨ ਦਾ ਮੰਗਦੇ ਸੀ, 5 ਦਿਨ ਦਾ ਰਿਮਾਂਡ ਦਿੱਤਾ, ਜਦ ਕਿ ਆਲਰੇਡੀ ਉਸ ਕੇਸ ਦੇ ਵਿੱਚ ਜਗਤਾਰ ਸਿੰਘ ਜੌਹਲ ਦੀ ਪੰਜਾਬ ਪੁਲਿਸ ਨੇ ਅਰੈਸਟ ਪਾ ਲਈ ਸੀ। 4 ਦਿਨ ਦਾ ਪੁਲਿਸ ਰਿਮਾਂਡ ਵੀ 2 ਦਸੰਬਰ ਤੋਂ 6 ਤੱਕ ਰੱਖ ਲਿਆ ਸੀਗਾ ਤੇ ਜਿਹੜਾ ਇੰਟੀਮੇਸ਼ਨ ਕਿਸੇ ਤਰ੍ਹਾਂ ਦੀ ਨਹੀਂ ਕੀਤੀ ਗਈ। ਉੱਥੇ ਬਾਅਦ ਦੇ ਵਿੱਚ 2-2:30 ਵਜੇ ਦੇ ਕਰੀਬ NIA ਦੇ ਇੱਕ ਆਫੀਸ਼ੀਅਲ ਨੇ ਮੈਨੂੰ ਫੋਨ ਕੀਤਾ ਸੀ ਵੀ ਹਾਂਜੀ ਵਕੀਲ ਸਾਹਿਬ ਵੀ ਤੁਹਾਡੇ ਬੰਦੇ ਨੂੰ ਰਿਮਾਂਡ ਤੇ ਲਿਆਏ ਆ ਤੇ ਇਹ ਹੁਣ ਤੁਹਾਨੂੰ ਇੰਟੀਮੇਸ਼ਨ ਵਾਸਤੇ। ਮੈਂ ਕਿਹਾ ਤੁਸੀਂ ਇੰਟੀਮੇਸ਼ਨ ਸਵੇਰੇ ਦਿੰਦੇ ਜਦੋਂ ਮੈਂ ਉੱਥੇ ਪਹੁੰਚ ਕੇ ਤੇ ਉਹਦੀ ਕੋਈ ਪੈਰਵਾਈ ਕਰਦਾ। ਤੇ ਉਹਨਾਂ ਨੂੰ ਪੁੱਛਿਆ ਵੀ ਮਿਲਣ ਵਾਲੇ, ਕਹਿੰਦੇ ਨਹੀਂ ਕੋਰਟ ਦਾ ਆਰਡਰ ਇਸ ਸੰਬੰਧ 'ਚ ਹੈ ਨੀਗਾ, ਤੁਸੀਂ ਅਵਾਇਡ ਕਰੋ ਮਿਲਣ ਤੋਂ। ਤੇ ਦੂਜਾ ਨਾਲ ਉਹਨਾਂ ਨੇ ਜਿਹੜਾ ਕਿਹਾ ਵੀ ਇਹ ਫੋਨ ਜਿਹੜਾ ਹੈਗਾ ਸਿਰਫ ਤੁਹਾਨੂੰ ਇੰਟੀਮੇਸ਼ਨ ਦੇਣ ਵਾਸਤੇ ਰੱਖਿਆ ਗਿਆ, ਬਾਕੀ ਕੋਈ ਵੀ ਗੱਲ ਜਿਹੜੀ ਅਸੀਂ ਨਹੀਂ ਕਰ ਸਕਦੇ। ਰੱਖਣਾ ਕਿੱਥੇ ਆ ਉਹਦੇ ਬਾਰੇ ਵੀ ਉਹਨਾਂ ਨੇ ਦੱਸਿਆ ਨਹੀਂ। ਇਹ ਸਿੱਧੇ ਰੂਪ ਦੇ ਵਿੱਚ ਇੱਕ ਜਿਹੜਾ ਗ੍ਰਿਫਤਾਰ ਵਿਅਕਤੀ ਆ ਉਹਦੇ ਜਿਹੜੇ ਰਾਈਟ ਹੈਗੇ ਆ, ਇੰਡੀਅਨ ਕੌਨਸਟੀਟਿਊਸ਼ਨ ਵੀ ਦਿੰਦਾ, CRPC ਜਿਹੜੀ ਆ ਉਹ ਵੀ ਦਿੰਦੀ ਆ, ਜਾਂ ਕਈ ਗਾਈਡਲਾਈਨਸ ਵੀ ਹੈਗੀਆਂ DK ਬਾਸੂ ਸੁਪਰੀਮ ਕੋਰਟ ਦਿੰਦੀ ਆ, ਉਹ ਸਾਰਿਆਂ ਨੂੰ ਵਾਇਲੇਟ ਕਰਕੇ ਜਿਹੜੇ ਆਲਰੇਡੀ ਕੇਸ ਦੇ ਵਿੱਚ ਰਿਮਾਂਡ ਤੇ ਸੀ ਉਹਨੂੰ ਦੁਬਾਰੇ ਰਿਮਾਂਡ ਦੇ ਵਿੱਚ ਐਜ਼ ਪਰ UAP ਐਕਟ 30 ਦਿਨਾਂ ਦੇ ਵਿੱਚ ਹੀ ਲਿਆ ਜਾ ਸਕਦਾ। ਉਹਦੀ 2 ਜਨਵਰੀ ਤੱਕ ਉਹਦੀ 30 ਦਿਨ ਦੀ ਮਿਆਦ ਮੁੱਕ ਗਈ ਸੀਗੀ। ਫਿਰ ਵੀ ਉਹਨਾਂ ਨੇ ਰਿਮਾਂਡ ਤੇ ਲਿਆ। ਫਿਰ 5 ਦਿਨ ਦਾ ਲੈ ਕੇ ਤੇ ਫਿਰ 2 ਦਿਨ ਬਾਅਦ ਹੀ 5 ਦਿਨ 22 ਤਰੀਕ ਤੱਕ ਬਣਦੇ ਸੀ, ਪਰ 19 ਨੂੰ ਹੀ ਉਹਨਾਂ ਨੇ ਜਿਹੜਾ ਉਹਨੂੰ ਜੁਡੀਸ਼ੀਅਲ ਕਰਕੇ ਤੇ ਜੇਲ੍ਹ ਭੇਜਤਾ। ਤੋਂ ਕੱਲ ਫਿਰ ਮੈਂ ਮਿਲਿਆ ਸੀ ਜਗਤਾਰ ਸਿੰਘ ਨੂੰ ਉੱਥੇ ਛੋਟੀ ਜੇਲ੍ਹ ਨਾਭੇ ਜਾ ਕੇ। ਵੈਸੇ ਠੀਕ ਸੀ, ਪਰ ਇਹ ਆ ਵੀ ਉਹਦੇ ਲਈ ਇੱਕ ਇਹ ਚੰਬੇ ਵਾਲੀ ਗੱਲ ਸੀ ਵੀ ਆਏ ਜੋ 20 ਤਰੀਕ ਨੂੰ ਵੈਸੇ ਉਹਦੀ ਪੇਸ਼ੀ ਸੀ, ਉਸ ਦਿਨ ਪੇਸ਼ ਨਹੀਂ ਕੀਤਾ ਗਿਆ ਜੀ। ਤੇ ਇਸ
ਤਰ੍ਹਾਂ ਦੀਆਂ ਯਾਨੀ ਕਿ ਥੋੜ੍ਹੀਆਂ ਜਿਹੀਆਂ ਜਿਹੜੀਆਂ ਚੁਸਤੀਆਂ ਚਲਾਕੀਆਂ ਜਿਹੀਆਂ ਕਰਦੀ ਹੈਗੀ NIA ਜਾਂ ਇਨਵੈਸਟੀਗੇਸ਼ਨ ਏਜੰਸੀਆਂ ਹੈਗੀਆਂ। ਸੋ ਉਹਨਾਂ ਨੇ ਕੀ ਪੁੱਛਗਿੱਛ ਕਰਨੀ ਸੀ, ਉਹਨਾਂ ਨੇ ਕੋਈ ਇੰਟੈਲੀਜੈਂਸ ਵਾਲਿਆਂ ਕਰਕੇ ਹੀ ਉਹਨਾਂ ਨੇ ਜਗਤਾਰ ਸਿੰਘ ਨੇ ਦੱਸਿਆ ਵੀ ਰਿਮਾਂਡ ਲਿਆ ਸੀਗਾ। NIA ਦਾ ਕੋਈ ਉਹਦੇ 'ਚ ਨਹੀਂ ਸੀ। ਉਹਨਾਂ ਨੇ ਕਿਹਾ ਹੋਣਾ ਵੀ ਹਾਂ ਰਿਮਾਂਡ ਤੇ ਲੈ ਕੇ ਆਓ। ਉਸ ਜੋ ਪੁਰਾਣੇ ਕੇਸ ਦੇ ਵਿੱਚ ਉਹਨੂੰ ਰਿਮਾਂਡ ਤੇ 2 ਦਿਨ ਰੱਖਿਆ ਗਿਆ। ਹਾਂਜੀ ਜੀ, ਜਿਵੇਂ ਅਗਲੇ ਕੇਸ ਦੀ ਗੱਲ ਕਰੀਏ ਮੰਜਪੁਰ ਸਾਹਿਬ, ਜਿਹੜਾ ਬਾਈਬਲ ਕਲਾਂ ਗੋਲੀकांड ਦਾ ਮਾਮਲਾ ਸੀਗਾ, ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮੀਡੀਆ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ। ਇੱਕ ਹਿੰਦੀ ਅਖਬਾਰ ਨੇ ਇਹ ਗੱਲ ਨਸ਼ਰ ਕੀਤੀ ਹੈ ਕਿ ਪੁਲਿਸ ਵੱਲੋਂ ਜਿਹੜੀ ਕੇਂਦਰੀ ਜਿਹੜੀ ਜਾਂਚ ਏਜੰਸੀ ਹੈਗੀ ਹੈ, ਫੋਰੈਂਸਿਕ ਜਾਂਚ ਏਜੰਸੀ ਹੈਗੀ ਹੈ, ਉਹਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੀਆਂ ਬੁਲੇਟ ਸੀਗੀਆਂ ਸਬੂਤ ਦੇ ਤੌਰ ਤੇ ਦਿੱਤੀਆਂ ਗਈਆਂ, ਉਹਨਾਂ ਦੇ ਨਾਲ ਟੈਂਪਰਿੰਗ ਕੀਤੀ ਗਈ ਹੈ। ਸੋ ਜਿਹੜੀ ਇਹ ਗੱਲ ਹੈਗੀ ਹੈ, ਤੁਸੀਂ ਇੱਕ ਵਕੀਲ ਹੋਣ ਦੇ ਨਾਤੇ, ਇਸ ਕੇਸ ਦੇ ਨਾਲ ਸੰਬੰਧ ਹੋਣ ਦੇ ਨਾਤੇ, ਤੁਹਾਡਾ ਇਸ ਪਾਰਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਹੈ? ਐਗਜ਼ੈਕਟਲੀ ਕੀ ਮਾਮਲਾ ਹੈਗਾ ਇਹ ਸਾਰਾ? ਦੇਖੋ, ਜਿਹੜੀ ਇਨੀਸ਼ੀਅਲੀ ਜਿਹੜੀ ਉਦੋਂ ਬਾਦਲ ਸਰਕਾਰ ਸੀਗੀ, FIR ਹੀ ਦਰਜ ਕੀਤੀ ਗਈ, ਉਹ ਅਣਪਛਾਤੇ ਪੁਲਿਸ ਵਾਲਿਆਂ ਦੇ ਕਰਤੀ। ਸੋ ਉਹਨੂੰ ਕੋਈ ਫੋਲੋ ਅਪ ਨਹੀਂ ਕੀਤਾ ਗਿਆ। ਉਹਦੇ ਯਾਨੀ ਕਿ ਰਿਸ਼ਤੇਦਾਰਾਂ ਵੱਲੋਂ ਜਿਹੜੇ ਉੱਥੇ ਮੌਕੇ ਦੇ ਹਾਜ਼ਰ ਸੀ, ਉਹਨਾਂ ਨੂੰ ਇਸਤਗਾਸਾ ਪਾਇਆ ਹੋਇਆ ਉੱਥੇ ਸੰਬੰਧਿਤ ਕਚਹਿਰੀਆਂ 'ਚ, ਤੇ ਉਹ ਚੱਲ ਰਿਹਾ, ਕੰਪਲੇਂਟ ਕੇਸ ਚੱਲ ਰਿਹਾ, ਉਹ ਅਟੈਚ ਕਰਤੀ FIR ਉਹਦੇ ਨਾਲ। ਇਹਦੇ ਉੱਤੇ ਹੁਣ ਜਾਂਚ ਵੀ ਜਿਹੜੀ ਆ ਗੋਲੀਆਂ ਦੀ ਟੈਂਪਰਿੰਗ ਵਾਲੀ, ਕਿਉਂਕਿ ਉਹ FIR ਬਾਈ ਨੇਮ ਨਹੀਂ ਹੈਗੀ, ਉਹਦੇ 'ਚ ਜ਼ਿਆਦਾ ਇਹੀ ਹੋਣਾ ਵੀ ਜਿਹੜਾ ਉਹਨਾਂ ਦੇ ਬੋਡੀ ਦੇ ਵਿੱਚੋਂ ਸਿੱਕੇ ਨਿਕਲੇ ਆ, ਉਹ ਕਿਸ ਬੋਰ ਦੇ ਪਿਸਤੌਲ ਦੇ ਵਿੱਚੋਂ ਜਾਂ ਗਨ ਦੇ ਵਿੱਚੋਂ ਜਾਂ ਰਾਈਫਲ ਦੇ ਵਿੱਚੋਂ ਚੱਲੇ ਹੈਗੇ ਆ, ਜੇ ਉਹੀ ਬਦਲ ਦਿੱਤੇ ਗਏ। ਕਿਉਂਕਿ ਹਰੇਕ ਬੈਰਲ ਦਾ ਜਿਵੇਂ ਮਨੁੱਖ ਦੇ ਹੱਥਾਂ ਦੇ ਉਂਗਲੀਆਂ ਦੇ ਨਿਸ਼ਾਨ ਹੁੰਦੇ ਆ, ਸਾਰਿਆਂ ਦੇ ਅੱਡ ਅੱਡ ਹੁੰਦੇ ਦੁਨੀਆ ਭਰ 'ਚ, ਇਸੇ ਤਰ੍ਹਾਂ ਹਰੇਕ ਬੈਰਲ ਦੇ ਵਿੱਚੋਂ ਨਿਕਲਣ ਵਾਲੇ ਕਾਰਤੂਸ ਦੇ ਉੱਤੇ ਇੱਕ ਖਾਸ ਕਿਸਮ ਦੇ ਨਿਸ਼ਾਨ ਪੈਂਦੇ ਆ, ਜਿੱਥੋਂ ਇਹ ਪ੍ਰੂਫ ਹੁੰਦਾ ਵੀ 2 ਗੋਲੀਆਂ ਇੱਕੋ ਬੈਰਲ 'ਚੋਂ ਚੱਲੀਆਂ ਹੋਣ ਤੇ ਦੋਨਾਂ ਦਾ ਫੋਰੈਂਸਿਕ ਜਾਂਚ ਕਰਕੇ ਕੱਢਿਆ ਜਾ ਸਕਦਾ ਵੀ ਹਾਂ ਇਸ ਬੈਰਲ 'ਚੋਂ ਇਹ ਦੋਨੇ ਜਿਹੜੀਆਂ ਗੋਲੀਆਂ ਚੱਲੀਆਂ ਗਈਆਂ। ਸੋ ਉਹਦੇ 'ਚੋਂ ਜਿਹੜੀਆਂ ਅਸਲ ਦੇ ਵਿੱਚ ਚੱਲੀਆਂ ਹੋਣਗੀਆਂ, ਜਿਹੜੇ ਪੁਲਿਸ ਦੇ ਕੋਲ ਅਲਾਟ ਸ਼ੁਦਾ ਜਿਹੜੇ ਉਹਨਾਂ ਨੂੰ ਅਲਾਟ ਹੋਣਗੇ ਹਥਿਆਰ, ਉਹਨਾਂ ਵਿੱਚੋਂ ਉਹਨਾਂ ਨੂੰ ਤਾਂ ਪਤਾ ਹੀ ਆ ਜਿਹੜੇ ਹਥਿਆਰ ਦੇ ਵਿੱਚੋਂ ਗੋਲੀ ਚੱਲ ਕੇ ਤੇ ਉਹ ਸਿੰਘ ਸ਼ਹੀਦ ਹੋਏ ਆ। ਸੋ ਉਹਨਾਂ ਨੇ ਹੋਰ ਕਿਸੇ ਦੇ ਖਾਲੀ ਫਾਇਰ ਕਰਕੇ ਕਾਰਤੂਸ ਹੋ ਸਕਦਾ ਜਿਹੜੇ ਉੱਥੇ ਭੇਜਦੇ ਹੋਣ, ਜਿਹਦੇ ਤੋਂ ਇਹ ਉਹਨਾਂ ਦੇ ਉੱਤੇ, ਕਿਉਂਕਿ ਨਿਆਂ ਪ੍ਰਬੰਧ ਤਾਂ ਨਿਆਂ ਜਿਹੜਾ ਕੋਈ ਅਦਾਲਤ ਨੇ ਦੇਣਾ, ਉਹਨੇ ਐਜ਼ ਪਰ ਰਿਕਾਰਡ ਫਾਈਲ ਦੇ ਉੱਤੇ ਜੋ ਪੁਲਿਸ ਲੈ ਕੇ ਆਈ ਆ ਉਹਦੇ ਹਿਸਾਬ ਦੇ ਨਾਲ ਹੀ ਦੇਣਾ। ਤੇ ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਹੀ ਰੱਖ ਦੇਣਾ ਵੀ ਇਹ ਗੋਲੀ ਤਾਂ ਕਿਸੇ ਦੇਸੀ ਪਿਸਤੌਲ 'ਚੋਂ ਜਾਂ ਹੋਰ ਤਰ੍ਹਾਂ ਚੱਲੀ ਹੋਈ ਆ, ਉਹਨਾਂ ਨੇ ਯਾਨੀ ਕਿ ਇਹ ਕਹਿਣ ਦਾ ਯਤਨ ਕਰਨਾ ਵੀ ਇਹ ਜਿਹੜੀ ਹੈਗੀ ਆ ਪੁਲਿਸ ਦੇ ਕਿਸੇ ਹਥਿਆਰ ਦੇ ਵਿੱਚੋਂ ਯਾਨੀ ਕਿ ਇਹ ਗੋਲੀ ਨਹੀਂ ਚੱਲੀ। ਇਹੋ ਜਿਹੀ ਗੱਲ ਕਰਨ ਵਾਸਤੇ ਉਹਦੇ ਟੈਂਪਰਿੰਗ ਜਿਹੜੀ ਕੀਤੀ ਜਾਣ ਦੀ ਸੰਭਾਵਨਾ 100% ਸੱਚੀ ਹੋ ਸਕਦੀ ਹੈ, ਕਿਉਂਕਿ ਪੰਜਾਬ ਪੁਲਿਸ ਡੇ 1 ਤੋਂ ਹੀ ਆਪਣੇ ਉਹਨਾਂ ਅਫਸਰਾਂ ਨੂੰ, SSP ਨੂੰ ਜਾਂ DIG ਨੂੰ, ਉਹਨਾਂ ਨੂੰ ਬਚਾਉਣਾ ਚਾਹੁੰਦੀ ਹੈਗੀ ਆ। ਸੋ ਉਹਦੇ ਕਰਕੇ ਜਿਹੜੀ ਇਹ ਟੈਂਪਰਿੰਗ ਕੀਤੀ ਹੋ ਸਕਦੀ। ਅੱਗੇ ਵੀ ਕਈ ਕੇਸਾਂ ਦੇ ਵਿੱਚ ਜਿੱਥੇ ਕੋਈ ਸਟੇਟ ਦੀ ਸਿੱਧੀ ਇਨਵੋਲਵਮੈਂਟ ਹੁੰਦੀ ਆ ਆਪਣੇ ਪੁਲਿਸ ਅਫਸਰਾਂ ਦੀ, ਤੇ ਜਿਹੜੇ ਕਾਤਲ ਆ ਜੇ ਉਹੀ ਉਹਨਾਂ ਤੋਂ ਇਨਸਾਫ ਮੰਗਾਂਗੇ ਤੇ ਉਹ ਸਾਨੂੰ ਕਿੱਥੋਂ ਇਨਸਾਫ ਦੇਣਗੇ। ਇਸ ਕਰਕੇ ਟੈਂਪਰਿੰਗ ਜਿਹੜੀ ਹੋਊਗੀ, ਜ਼ਰੂਰ ਹੋਈ ਹੋਊਗੀ। ਇਹਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਇਨਸਾਫ ਮਿਲਣ ਦੀ ਜਿਹੜੀ ਆ ਕੋਈ ਬਹੁਤੀ ਆਸ ਨਹੀਂ ਹੈਗੀ। ਇਸ ਤੋਂ ਪਹਿਲਾਂ ਜਿਵੇਂ ਚੌੜ ਸਿੱਧਵਾਂ ਦਾ ਜਸਪਾਲ ਸਿੰਘ ਸੀ, ਗੁਰਦਾਸਪੁਰ ਗੋਲੀकांड, ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ। ਉਹ AK-47 ਦੇ ਨਾਲ ਡੈਥ ਹੋਈ ਸੀ, ਉਹਦੀ ਅਜੇ ਤੱਕ ਅੰਦਰ ਕੁਝ ਵੀ ਨਹੀਂ ਹੋਇਆ। ਹਾਈ ਕੋਰਟ ਨੇ ਵੀ ਕਈ ਵਾਰ ਇਲੈਕਸ਼ਨ ਕੀਤੀ ਆ ਤੇ ਉਹਦੇ ਵਿੱਚ ਕੁਝ ਨਹੀਂ ਨਿਕਲਦਾ, ਕਿਉਂਕਿ ਜਿੱਥੇ ਸਿੱਧੇ ਰੂਪ ਦੇ ਵਿੱਚ DGP, DIG, IG ਤੇ ਹੋਮ ਮਿਨਿਸਟਰ, ਮੁੱਖ ਮੰਤਰੀ ਤੱਕ ਦੇ ਇਨਵੋਲਵਮੈਂਟ ਹੋਵੇ, ਉਹਨਾਂ ਦੇ ਹੁਕਮ ਹੋਣ, ਤਾਂ ਉਹਨਾਂ ਕੇਸਾਂ ਦੇ ਵਿੱਚ ਕੋਈ ਇਨਸਾਫ ਦੀ ਜਿਹੜੀ ਆਸ ਨਹੀਂ ਰਹਿੰਦੀ। ਉਹ ਇਨਸਾਫ ਦੇ ਉਹ ਤਰੀਕਿਆਂ ਦੇ ਨਾਲ ਜਿਹੜੇ ਆ ਉਹ ਹੁੰਦੇ ਆ, ਕੋਈ ਕਿਸੇ ਨੇ ਇਸਤਗਾਸਾ ਪਾਇਆ, ਕੋਈ ਕਿਸੇ ਹੋਰ ਤਰ੍ਹਾਂ ਜਿਹੜਾ ਆਪਣਾ ਹੱਕ ਲੈਣ ਲਈ ਖੜਾ ਹੁੰਦਾ। ਸੋ ਜਦੋਂ ਅਦਾਲਤਾਂ ਇਨਸਾਫ ਤਾਂ ਹੀ ਕਰ ਸਕਦੇ ਆ ਜੇ ਉੱਤੇ ਇਨਵੈਸਟੀਗੇਸ਼ਨ ਫੇਲ ਹੋਈ ਹੋਵੇ। ਜੇ ਇਨਵੈਸਟੀਗੇਸ਼ਨ ਹੀ ਫੇਲ ਨਹੀਂ ਹੈਗੀ, ਉਹਦੇ ਹਿਸਾਬ ਦੇ ਨਾਲ ਇਨਸਾਫ ਦੀ ਕੋਈ ਉਮੀਦ ਬਾਕੀ ਬਚਦੀ ਨਹੀਂ। ਮੰਜਪੁਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਕੇਸਿਸ ਦੇ ਵਿੱਚ ਜਿਹੜੇ ਵੱਡੇ ਜਿਹੜੇ ਆਫੀਸ਼ੀਅਲਸ ਹੈਗੇ ਆ, ਭਾਵੇਂ ਉਹ ਸਰਕਾਰ ਦੇ ਹੋਣ ਜਾਂ ਉਹ ਪੁਲਿਸ ਆਫਿਸਰਸ ਹੋਣ, ਉਹਨਾਂ ਦੀ ਇਨਵੋਲਵਮੈਂਟ ਹੁੰਦੀ ਹੈ ਉਹਦੇ ਵਿੱਚ। ਜਿਹੜੀ ਐਵੀਡੈਂਸ ਦੇ ਨਾਲ, ਸਬੂਤਾਂ ਦੇ ਨਾਲ ਟੈਂਪਰਿੰਗ ਦੀ ਗੱਲ ਹੈ, ਛੇੜਛਾੜ ਦੀ ਗੱਲ ਹੈ, ਉਹ ਇੱਕ ਆਮ ਜੀ ਗੱਲ ਹੈਗੀ ਹੈ। ਸੋ ਇਸ ਹਿਸਾਬ ਦੇ ਨਾਲ ਜਿਹੜਾ ਇਨਸਾਫ ਹੈਗਾ ਉਹ ਮਿਲਣ ਦੀ ਜਿਹੜੀ ਆਸ ਹੈ ਉਹ ਬਹੁਤ ਧੁੰਦਲੀ ਹੋ ਜਾਂਦੀ ਹੈ।
ਸੋ ਇਹਨਾਂ ਹਾਲਾਤਾਂ ਦੇ ਵਿੱਚ ਖਾਸ ਤੌਰ ਤੇ ਅਸੀਂ ਇਹ ਦੂਜਾ ਕੇਸ ਅੱਜ ਡਿਸਕਸ ਕਰ ਰਹੇ ਹਾਂ ਜਗਤਾਰ ਸਿੰਘ ਜੌਹਲ ਤੋਂ ਬਾਅਦ ਬਹਿਬਲ ਕਲਾਂ ਗੋਲੀकांड ਦਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਆਪਸ਼ਨ ਕੀ ਬਚ ਜਾਂਦੀ ਹੈ ਸਿੱਖ ਕੌਮ ਕੋਲ ਜਦੋਂ ਅਸੀਂ ਉੱਥੇ ਬੈਠ ਕੇ ਉਸ ਸਿਸਟਮ ਦੇ ਵਿੱਚੋਂ ਇਨਸਾਫ ਦੀ ਉਮੀਦ ਕਰਦੇ ਹਾਂ ਜਾਂ ਜਿਹੜੇ ਵੀ ਕਾਨੂੰਨੀ ਹੱਕ ਹੈਗੇ ਆ ਦਿੱਤੇ ਹੋਏ ਇੰਡੀਅਨ ਕਨਸਟੀਟਿਊਸ਼ਨ ਦੇ ਆਧਾਰ ਤੇ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੇ ਕੇਸ ਦੀ ਪੈਰਵਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ ਜੇ ਇਹ ਹਾਲਾਤ ਬਣੇ ਹੋਏ ਆ ਤੇ ਫਿਰ ਆਪਸ਼ਨ ਕੀ ਬਚਦੀ ਹੈ, ਕਿਸ ਹਿਸਾਬ ਨਾਲ ਆਵਾਜ਼ ਉਠਾਈ ਜਾ ਸਕਦੀ ਹੈ। ਤੇ ਦੂਜੇ ਪੱਖ ਤੋਂ ਜਦੋਂ ਅਸੀਂ ਦੇਖਦੇ ਹਾਂ ਮੀਡੀਆ ਵੱਲੋਂ ਜਾਂ ਜਿਹੜੀਆਂ ਹੋਰ ਅਦਾਰੇ ਹੈਗੇ ਆ ਉਹਨਾਂ ਵੱਲੋਂ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਹਾਈਲਾਈਟ ਕੀਤਾ ਜਾਂਦਾ ਤਾਂ ਕਿ ਜਿਹੜਾ ਸੱਚ ਹੈ ਉਹ ਬਾਹਰ ਆ ਸਕੇ। ਦੇਖੋ ਇਹੀ ਆ ਵੀ ਕਾਨੂੰਨੀ ਲੜਾਈ ਛੱਡਣੀ ਤਾਂ ਨਹੀਂ ਚਾਹੀਦੀ, ਪਰ ਇਹਨਾਂ ਦੇ ਰਾਹੀਂ ਇਹਨਾਂ ਨੂੰ ਨੰਗਿਆਂ ਜ਼ਰੂਰ ਕਰਨਾ ਚਾਹੀਦਾ। ਇਹਨਾਂ ਇੰਸਟੈਂਸ ਦੇ ਇਹਨਾਂ ਉਦਾਹਰਨਾਂ ਦੇ ਰਾਹੀਂ ਕੌਮ ਨੂੰ ਲੋਕਾਂ ਨੂੰ ਉੱਥੇ ਜਿਹੜੇ ਬੈਠੇ ਹੋਏ ਸੀ ਉਹਨਾਂ ਨੂੰ ਸਾਰਿਆਂ ਨੂੰ ਪਤਾ, ਉਹਨਾਂ ਦੇ ਮਨਾਂ ਦੇ ਵਿੱਚ ਕਲੀਅਰ ਸਪਸ਼ਟ ਪਿਕਚਰ ਹੈਗੀ ਆ ਵੀ ਹਾਂ ਕਿਹੜੇ ਕਿਹੜੇ ਦੋਸ਼ੀ ਆ, ਕਿਹੜੇ ਪੁਲਿਸ ਅਫਸਰਾਂ ਨੇ ਗੋਲੀ ਚਲਾਈ। ਸੋ ਕੌਮ ਦੇ ਮਨ ਦੇ ਵਿੱਚ ਸਿੱਖ ਕੌਮ ਦੇ ਮਨ ਦੇ ਵਿੱਚ ਆਪਣੇ ਜਿਹੜੇ ਦੋਖੀ ਜਾਂ ਕਾਤਲ ਪੁਲਿਸ ਅਫਸਰ ਉਹਨਾਂ ਦੀਆਂ ਪਿਕਚਰਸ ਕਲੀਅਰ ਹੈਗੀਆਂ, ਉਹਨਾਂ ਨੂੰ ਪਤਾ ਹੈਗਾ। ਬਹਿਬਲ ਕਲਾਂ ਦਾ ਹੋਇਆ ਜਾਂ ਇੱਥੇ ਦਰਸ਼ਨ ਲੋਹਾਰਾ 2009 ਦੇ ਵਿੱਚ ਦਸੰਬਰ ਦੇ ਵਿੱਚ ਆਸ਼ੂਤੋਸ਼ ਵਾਲੇ ਪ੍ਰੋਗਰਾਮ 'ਚ ਜਾਂ ਜਸਪਾਲ ਸਿੰਘ ਚੌਰ ਸਿੱਧਵਾਂ ਜਾਂ ਕਮਲਜੀਤ ਸਿੰਘ ਸਨਾਮ, ਬਲਕਾਰ ਸਿੰਘ ਜਾਮਾ ਦਾ ਜਿਹੜੀਆਂ ਇੰਸਟੈਂਟਲੀ ਲਾਗੇ ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ, ਸੋ ਪੁਲਿਸ ਦੇ ਕਿਹੜੇ ਅਫਸਰਾਂ ਦੀ ਇਨਵੋਲਵਮੈਂਟ ਆ, ਕੌਣ ਹੈਗਾ, ਉਹ ਸਾਰਾ ਕੁਝ ਸਪਸ਼ਟ ਹੈਗਾ। ਅਦਾਲਤਾਂ ਉਹਨਾਂ ਨੂੰ ਨਿਆਂ ਦੇ ਨਾ ਦੇਣ ਪਰ ਉਹ ਕੌਮ ਦੀ ਨਿਗਾਹ ਦੇ ਵਿੱਚ ਦੋਸ਼ੀ ਹੈਗੇ। ਹਾਂ, ਇਹਨਾਂ ਘਟਨਾਵਾਂ ਦੇ ਵਿੱਚ ਜੇ ਅਦਾਲਤੀ ਇਨਸਾਫ ਨਹੀਂ ਮਿਲਦਾ ਤਾਂ ਇਹਨਾਂ ਘਟਨਾਵਾਂ ਨੂੰ ਵਰਤਿਆ ਜਾ ਸਕਦਾ ਕੌਮ ਨੂੰ ਜਾਗਰੂਕ ਕਰਨ ਵਾਸਤੇ। ਜਾਂ ਦੇਖੋ ਵੀ ਇਹਨਾਂ ਦੀਆਂ ਅਦਾਲਤਾਂ ਜਿਹੜੀਆਂ ਵੀ ਇਨਸਾਫ ਨਹੀਂ ਦਿੰਦੀਆਂ। ਸੋ ਇਹਨਾਂ ਘਟਨਾਵਾਂ ਜਿੱਦਾਂ 84 ਦੇ ਕਤਲੇਆਮ ਦੇ ਕੁਝ ਮੁੱਖ ਦੋਸ਼ੀਆਂ ਨੂੰ ਸਿੱਖਾਂ ਨੇ ਆਪ ਸਜ਼ਾਵਾਂ ਦਿੱਤੀਆਂ ਜਦੋਂ ਉਹਨਾਂ ਨੂੰ ਪਤਾ ਸੀਗਾ ਵੀ ਵੱਖ-ਵੱਖ ਕਮਿਸ਼ਨ ਬਣਾਏ ਆ, ਧਰਮ ਦਾ ਸ਼ਾਸਤਰੀ ਅਰਜਨ ਦਾਸ, ਲਲਿਤ ਮਾਕਣ, ਸਿੱਖ ਜੁਝਾਰੂਆਂ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਅਦਾਲਤਾਂ ਨੇ ਅੱਜ ਤੱਕ ਨਹੀਂ ਸੀ ਉਹਨਾਂ ਨੂੰ ਸਜ਼ਾਵਾਂ ਦੇਣੀਆਂ, ਜਾਂ ਜਿਹੜੇ ਬਾਕੀ ਬਚੇ ਆ 2-4 ਉਹਨਾਂ ਨੂੰ ਨਹੀਂ ਦੇਣ ਦੇ ਕੋਈ ਚਾਂਸ ਹੈਗੇ ਵੀ ਉਹਨਾਂ ਨੂੰ ਆਉਂਦੇ ਵਕਤ 'ਚ ਕੋਈ ਸਜ਼ਾ ਹੋਊਗੀ। ਸੋ ਜਿਹੜੇ ਨਹੀਂ ਅਦਾਲਤਾਂ ਇਨਸਾਫ ਦੇਣਗੀਆਂ ਤਾਂ ਫਿਰ ਜਿਹੜਾ ਮੈਂ ਕਈ ਵਾਰ ਅੱਗੇ ਵਰਤਦਾ ਹੁੰਦਾ, ਅਫਜ਼ਲ ਗੁਰੂ ਨੇ ਗੱਲ ਕਹੀ ਸੀ ਕਿਤੇ ਆਪਣੇ ਇੰਟਰਵਿਊ ਦੇ ਵਿੱਚ ਵੀ ਜੇ ਇਨਸਾਫ ਨਹੀਂ ਹੋਊਗਾ ਤੇ ਅਮਨ ਕਾਇਮ ਨਹੀਂ ਹੋਊਗਾ। ਨੌਜਵਾਨ ਕੋਈ ਨਾ ਕੋਈ ਆਪੇ ਹੀ ਇਨਸਾਫ ਲਊਗਾ ਜਦੋਂ ਅਦਾਲਤਾਂ ਇਨਸਾਫ ਨਹੀਂ ਦੇਣਗੀਆਂ। ਇਸ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਉੱਥੇ ਕਿਹੜੇ ਪੁਲਿਸ ਅਫਸਰ ਦੋਸ਼ੀ ਸੀਗੇ ਔਰ ਉਹਨਾਂ ਨੂੰ ਜਿਹੜੀ ਕਾਨੂੰਨ ਦੀਆਂ ਜਿਹੜੀਆਂ ਘੁੰਡੀਆਂ ਨੂੰ ਵਰਤ ਕੇ ਉਹਨਾਂ ਨੂੰ ਬਚਾਉਣ ਦਾ ਯਤਨ ਹੈ, ਇਹਦੇ ਨਾਲ ਅਰਾਜਕਤਾ ਹੀ ਫੈਲਦੀ ਹੈ। ਇਹਦੇ ਨਾਲ ਕੋਈ ਕਾਨੂੰਨ ਦਾ ਰਾਜ ਕਾਇਮ ਨਹੀਂ ਰਹਿੰਦਾ। ਜੇ ਕਾਨੂੰਨ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਕਰੂਗਾ, ਸਰਕਾਰ ਨਹੀਂ ਕਰੂਗੀ, ਤਾਂ ਲੋਕ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈਣਗੇ। ਆਮ ਵਰਤਾਰਾ ਸਾਡੇ ਸੱਭਿਆਚਾਰ ਦਾ ਹੈਗਾ। ਜੀ ਮੰਚਪੁਰ ਸਾਹਿਬ, ਜਿਵੇਂ ਅਸੀਂ ਇਹਨਾਂ ਦੋਵਾਂ ਕੇਸਿਸ ਦੀ ਗੱਲ ਕੀਤੀ ਹੈ, ਕਿਤੇ ਨਾ ਕਿਤੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਜਗਤਾਰ ਸਿੰਘ ਜੱਗੀ ਦੇ ਕੇਸ ਦੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਹੈ ਇੰਟਰਫੀਰੈਂਸ ਕੀਤੀ ਜਾ ਰਹੀ ਹੈ, ਟੈਂਪਰਿੰਗ ਕੀਤੀ ਜਾ ਰਹੀ ਹੈ ਤਾਂ ਕਿ ਇਨਸਾਫ ਨਾ ਮਿਲੇ, ਤੇ ਜਿਹੜੀ ਪੁਲਿਸ ਹੈਗੀ ਹੈ ਉਹਦੇ ਵੱਲੋਂ ਵੀ। ਤੇ ਬਹਿਬਲ ਕਲਾਂ ਗੋਲੀकांड ਦੇ ਵਿੱਚ ਇੱਥੋਂ ਤੱਕ ਪੁਲਿਸ ਦਾ ਸਵਾਲ ਹੈ, ਐਡਮਿਨਿਸਟ੍ਰੇਸ਼ਨ ਦਾ ਸਵਾਲ ਹੈ, ਜਾਂ ਜਿਹੜੀਆਂ ਜਾਂਚ ਏਜੰਸੀਆਂ ਹੈਗੀਆਂ ਨੇ ਉਹਨਾਂ ਵੱਲੋਂ ਇਹ ਗੱਲ ਸਿੱਧੇ ਤੌਰ ਤੇ ਇਹੀ ਇਸ਼ਾਰਾ ਕਰਦੀ ਹੈ ਕਿ ਇਨਸਾਫ ਅਸੀਂ ਨਹੀਂ ਦੇਣਾ। ਸੋ ਜੇ ਇਹ ਇੱਦਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਤਾਂ ਕੀ ਇਹ ਗੱਲ ਮੰਨੀ ਜਾ ਸਕਦੀ ਹੈ ਵੀ ਜਦੋਂ ਸਿੱਖਾਂ ਦਾ ਮਾਮਲਾ ਆਉਂਦਾ ਹੈ ਜਾਂ ਸਿੱਖਾਂ ਦੀ ਗੱਲ ਆਉਂਦੀ ਹੈ, ਸਿੱਖਾਂ ਦੇ ਨਾਲ ਕੋਈ ਵਧੀਕੀ ਹੁੰਦੀ ਹੈ, ਤਾਂ ਸਿੱਖਾਂ ਦੇ ਖਿਲਾਫ ਜਿਹੜਾ ਸਾਰਾ ਪ੍ਰਸ਼ਾਸਨ ਦਾ ਤੰਤਰ ਹੈਗਾ, ਉਹਦੀ ਕੋਈ ਵੀ ਬ੍ਰਾਂਚ ਹੋਵੇ, ਭਾਵੇਂ ਜੁਡੀਸ਼ਰੀ ਹੋਵੇ, ਭਾਵੇਂ ਉਹ ਪੁਲਿਸ ਦਾ ਮਹਿਕਮਾ ਹੋਵੇ ਜਾਂ ਉਹ ਐਡਮਿਨਿਸਟ੍ਰੇਸ਼ਨ ਸਰਕਾਰ ਦੇ ਐਗਜ਼ੈਕਟਿਵ ਦੇ ਲੈਵਲ ਦੀ ਗੱਲ ਹੋਵੇ, ਤਾਂ ਸਾਰੇ ਦੇ ਜਿਹੜੇ ਸਾਰੇ ਅਧਿਕਾਰੀ ਹੈਗੇ ਆ, ਸਾਰੇ ਦਾ ਸਾਰਾ ਜਿਹੜਾ ਸਿਸਟਮ ਹੈਗਾ ਉਹ ਸਿੱਖਾਂ ਦੇ ਖਿਲਾਫ ਕੰਮ ਕਰਦਾ। ਬਿਲਕੁਲ ਜੀ, ਦੇਖੋ ਉਹ ਗੱਲ ਹੈਗੀ ਹੈ। ਜਿਵੇਂ ਤੁਸੀਂ ਹੁਣ ਜੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੋਂ ਪਹਿਲਾਂ ਦੇ ਜਿਹੜੇ ਕੋਈ ਸਿੱਖ ਨੌਜਵਾਨਾਂ ਤੇ ਕੇਸ ਪਾਏ ਦੀ ਗੱਲ ਕਰੀਏ, ਮੈਂ ਹੁਣ ਸੈਂਕੜੇ ਕੇਸ ਦੇਖੇ ਆ, ਉਹਨਾਂ ਦੇ ਵਿੱਚ ਆਮ ਤੌਰ ਤੇ ਲਿਖਿਆ ਜਾਂਦਾ ਵੀ ਸਿੱਖ ਦੋਖੀ ਜਿਹੜੇ ਆਸ਼ੂਤੋਸ਼ ਭਨਿਆਲਾ, ਸਲਸੇ ਵਾਲਾ, ਇਹਨਾਂ ਨੂੰ ਮਾਰਨ, ਇਹਨਾਂ ਨੇ ਪੰਥ ਵਿਰੋਧੀ ਗਤੀਵਿਧੀਆਂ ਕਰਦੇ ਆ, ਇਹਨਾਂ ਨੂੰ ਸੋਧਣ ਵਾਸਤੇ ਨੌਜਵਾਨ ਆਹ ਜਿਹੜੇ ਏਦਾਂ ਹਥਿਆਰ ਲੈ ਰਹੇ ਸੀ, ਏਦਾਂ ਕਰ ਰਹੇ ਸੀ। ਸੋ ਜਦੋਂ ਉਹਨਾਂ ਦਾ ਭਨਿਆਲੇ ਵਾਲਾ ਵੀ ਚੁੱਪ ਕਰ ਗਿਆ, ਉੱਤੇ ਕੇਸ ਪੈ ਗਏ, ਉਹ ਸਜ਼ਾ ਹੋ ਗਈ, ਆਸ਼ੂਤੋਸ਼ ਉਹ ਮਰਿਆ ਪਿਆ ਤੇ ਸਲਸਿਆ ਨੂੰ ਸਜ਼ਾ ਹੋ ਗਈ। ਸੋ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ। ਹੁਣ ਜਿਹੜੇ ਕੇਸ ਪਾਏ ਜਾ ਰਹੇ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ 'ਚ ਅਸਲ ਦੋਸ਼ੀਆਂ ਨੂੰ ਜਿਹਨੂੰ ਸਜ਼ਾ ਨਹੀਂ ਹੋਈ, ਉਹਦੀ ਆੜ ਦੇ ਵਿੱਚ ਫਿਰ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਹੁਣ ਜਿਹੜੇ ਕੇਸ ਪਾਏ ਜਾ ਰਹੇ ਉਹਦੇ 'ਚ ਇਹ ਲਿਖਦਾ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ
ਸਜ਼ਾਵਾਂ ਦੇਣ ਲਈ ਇਹ ਸਾਰੇ ਹਥਿਆਰ ਇਕੱਠੇ ਕਰ ਰਹੇ ਸੀ, ਪੈਸੇ ਲਿਆ ਰਹੇ ਸੀ ਬਾਹਰੋਂ। ਸੋ ਕਿਸੇ ਨਾ ਕਿਸੇ ਤਰ੍ਹਾਂ ਪਹਿਲਾਂ ਤਾਂ ਆਪ ਨਿਆਂ ਨਹੀਂ ਦੇਣਾ। ਜੇ ਪਹਿਲਾਂ ਦੋਖੀਆਂ ਨੂੰ, ਪਖੰਡੀਆਂ ਨੂੰ ਟਾਈਮ ਨਾਲ ਨੱਥ ਪਾਈ ਹੁੰਦੀ ਤਾਂ ਉਹ ਸਿੱਖ ਨੌਜਵਾਨ ਨਾ ਇਹਦੇ ਵੱਲੋਂ ਹਥਿਆਰਬੰਦ ਵੱਲ ਨੂੰ ਪ੍ਰੇਰਿਤ ਹੁੰਦੇ। ਜੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨੂੰ ਸਜ਼ਾਵਾਂ ਟਾਈਮ ਨਾਲ ਦਿੱਤੀਆਂ ਹੁੰਦੀਆਂ, ਅਸਲ ਦੋਸ਼ੀਆਂ ਨੂੰ ਉਹਨਾਂ ਦੀ ਜਾਂਚ ਕੀਤੀ ਹੁੰਦੀ, ਜਾਂ ਅਸਲ ਪੁਲਿਸ ਵਾਲਿਆਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਦਿੱਤਾ ਜਾਂਦਾ, ਉਹਨਾਂ ਦੇ ਟ੍ਰਾਇਲ ਚੱਲਦੇ, ਤਾਂ ਫਿਰ ਜਿਹੜੇ ਹੁਣ ਬਾਅਦ ਦੇ ਵਿੱਚ ਕਤਲ ਹੋਏ ਆ, ਜਿਹੜੇ ਜੌਹਲ ਹੋਣਾ ਦੇ ਨਾਲ ਜੋੜੇ ਜਾ ਰਹੇ, ਸ਼ਾਇਦ ਇਹ ਵੀ ਨਾ ਕਤਲ ਹੁੰਦੇ। ਕਿਉਂਕਿ ਇਹਨਾਂ ਕੇਸਾਂ ਦੇ ਵਿੱਚ ਇਹੀ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਜਿਹੜੇ ਜਾਨੀ ਕਿ ਅਸੀਂ ਸਮਝਦੇ ਸੀਗੇ ਵੀ ਦੋਸ਼ੀ ਹੈਗੇ ਆ, ਉਹਨਾਂ ਨੂੰ ਆਪ ਸਜ਼ਾਵਾਂ ਦੇਣ ਲਈ ਜਿਹੜੇ ਅਸੀਂ ਤੁਰੇ ਆ। ਸੋ ਇਹ ਐਕਸ਼ਨ ਦੇ ਰਿਐਕਸ਼ਨ ਦਾ ਜਿਹੜਾ ਹੈਗਾ, ਇਹ ਸਰਕਾਰ ਆਪ ਗੰਦੀ ਖੇਡ ਖੇਡਦੀ ਹੈਗੀ ਆ। ਉਹਦੇ ਵਿੱਚ ਜਿਹੜੇ ਆ ਜੋ ਜਜ਼ਬਾਤ ਆ ਕੌਮ ਦੇ, ਉਹਦੇ ਮੁਤਾਬਕ ਕੁਛ ਨੌਜਵਾਨ ਇੱਧਰ ਨੂੰ ਚੱਲ ਪੈਂਦੇ ਹੈਗੇ ਆ, ਕੁਛ ਕਾਨੂੰਨੀ ਲੜਾਈ ਵਾਲੇ ਪਾਸੇ ਨੂੰ, ਕੋਈ ਕਿਸੇ ਤਰ੍ਹਾਂ ਜਿਵੇਂ ਸੋਚਦਾ ਉਹਨੂੰ ਇਸੇ ਤਰ੍ਹਾਂ ਚੱਲਦਾ। ਕਿਉਂਕਿ ਸਿਸਟਮ ਐਜ਼ ਪਰ ਰੂਲ ਕੰਮ ਨਹੀਂ ਕਰਦਾ। ਜਦੋਂ ਸਿਸਟਮ ਐਜ਼ ਪਰ ਰੂਲ, ਐਡਮਿਨਿਸਟ੍ਰੇਸ਼ਨ ਐਜ਼ ਪਰ ਰੂਲ ਨਹੀਂ ਕੰਮ ਕਰਦਾ, ਉੱਥੇ ਦੇਖਿਆ ਜਾਂਦਾ ਵੀ ਹਾਂ ਇਹ ਸਿੱਖ ਦੇ ਖਿਲਾਫ ਜੇ ਕੇਸ ਹੈਗਾ ਇਹਨੂੰ ਮਜ਼ਬੂਤ ਕੀਤਾ ਜਾਵੇ, ਜੇ ਇੱਕ ਅਲੀਟ ਕਲਾਸ ਦੇ ਵਿਰੁੱਧ ਕੇਸ ਹੈਗਾ ਤਾਂ ਉਹਨੂੰ ਨਰਮ ਕੀਤਾ ਜਾਵੇ। ਜਿਵੇਂ ਦਾ ਇੰਡੀਅਨ ਜੁਡੀਸ਼ੀਅਲ ਦੀ ਤਾਂ ਹੁਣ ਦੁਨੀਆ ਭਰ 'ਚ ਨੰਗਾ ਹੋ ਗਿਆ ਵੀ 4 ਜੱਜਾਂ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਸਿੱਧੇ ਰੂਪ ਦੇ ਵਿੱਚ ਜਸਟਿਸ ਲੋਇਆ ਦੇ ਕਤਲ ਦੇ ਸੰਬੰਧ ਦੇ ਵਿੱਚ ਜਿਹੜੀ ਗੱਲ ਆ, ਕਿਉਂਕਿ ਉਹ ਅਮਿਤ ਸ਼ਾਹ ਨੂੰ ਦੇ ਕੇਸ ਨਾਲ ਸੰਬੰਧਿਤ ਸੀਗਾ, ਉਹ ਜੱਜ ਮਾਰ ਵੀ ਦਿੱਤਾ, ਖਪਾ ਵੀ ਦਿੱਤਾ, ਤੇ ਉਹਦੀ ਮੁੜ ਕੇ ਇਸੇ ਤਰ੍ਹਾਂ ਟੈਂਪਰਿੰਗ ਹੀ ਹੋਈ। ਜਿਵੇਂ ਆਪਾਂ ਬਾਈਬਲ ਕਲਾਂ ਦੀ ਗੱਲ ਕਰਦੇ ਆ, ਉਹਨੂੰ ਇੱਕ ਹਾਰਟ ਅਟੈਕ ਦਾ ਨਾਂ ਦੇ ਕੇ ਤੇ ਉਹ ਰੱਦ ਕੀਤਾ। ਜਦੋਂ ਉਹ ਗੱਲ ਦੀ ਹੋਈ ਤਾਂ ਫਿਰ ਜੱਜਾਂ ਦੇ ਉੱਤੇ ਦਬਾਅ ਜਿਹੜਾ ਬਣਾਇਆ। ਸੋ ਪੋਲੀਟੀਕਲ ਜਿਹੜਾ ਸੈਟਅਪ ਹੈਗਾ, ਜਦੋਂ ਰੂਲ ਆਫ ਲਾ ਨੂੰ ਓਵਰ ਰੂਲ ਕਰਦਾ ਤਾਂ ਫਿਰ ਜਿਹੜੀਆਂ ਪੋਲੀਟੀਕਲ ਪ੍ਰੋਬਲਮ ਹੁੰਦੀਆਂ, ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਰਹਿੰਦੀ। ਲਾਅ ਐਂਡ ਆਰਡਰ ਦੀ ਤਾਂ ਲੋਕਲ ਲੈਵਲ ਦੀ ਕੋਈ ਪ੍ਰੋਬਲਮ ਹੁੰਦੀ ਹੈ। ਪੋਲੀਟੀਕਲ ਲੋਕਾਂ ਦੀਆਂ ਪੈਦਾ ਕੀਤੀਆਂ ਹੋਈਆਂ ਹਾਲਾਤਾਂ ਦੀ ਉਪਜ ਦੇ ਵਿੱਚੋਂ ਆਪਣੀਆਂ ਭਾਵਨਾਵਾਂ ਮੁਤਾਬਕ ਜੇ ਕੋਈ ਨੌਜਵਾਨ ਕਾਨੂੰਨ ਨੂੰ ਹੱਥ ਲੈ ਕੇ ਕੰਮ ਕਰਦੇ ਆ ਤੇ ਉਹਦਾ ਦੋਸ਼ ਉਹਨਾਂ ਨੌਜਵਾਨਾਂ ਦਾ ਨਹੀਂ, ਉਸ ਪੋਲੀਟੀਕਲ ਸੈਟਅਪ ਦਾ ਹੈਗਾ ਜਿਹੜਾ ਉਹਨਾਂ ਨੂੰ ਇਸ ਪਾਸੇ ਤੁਰਨ ਲਈ ਮਜਬੂਰ ਕਰ ਰਿਹਾ। ਜੀ ਬਿਲਕੁਲ ਮੰਜਪੁਰ ਸਾਹਿਬ, ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਵੀ ਇਹਨਾਂ ਸਾਰੇ ਇਸ਼ੂਜ਼ ਨੂੰ ਖੜਾ ਕਰਕੇ ਤੇ ਫਿਰ ਜਿਸ ਹਿਸਾਬ ਨਾਲ ਵਰਤਿਆ ਜਾਂਦਾ, ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਜ਼ ਵੱਲੋਂ ਜਿਹੜੀਆਂ ਆਪਣੀਆਂ ਸਿਆਸੀ ਰੋਟੀਆਂ ਨੇ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਉਹ ਸੇਕੀਆਂ ਜਾਂਦੀਆਂ ਨੇ ਤੇ ਆਪਣੇ ਹਿਸਾਬ ਨਾਲ ਇਹਨਾਂ ਨੂੰ ਵਰਤੇ ਜਾਣ ਦੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲਦੀ ਹੈ। ਅੰਤ ਦੇ ਵਿੱਚ ਮੈਂ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਜਿਹੜਾ ਖਰੜ ਦੇ ਵਿੱਚ ਆਰਮਜ਼ ਐਕਟ ਦੇ ਤਹਿਤ ਕੇਸ ਸਾਹਮਣੇ ਆਇਆ ਸੀਗਾ ਪਿਛਲੇ ਕੁਝ ਮਹੀਨੇ ਪਹਿਲਾਂ, ਉਸ ਬਾਰੇ ਵੀ ਤੁਹਾਡੇ ਕੋਲੋਂ ਅਪਡੇਟ ਜਾਣਨਾ ਚਾਹੂੰਗਾ। ਪਹਿਲਾਂ ਜਦੋਂ ਪੁਲਿਸ ਵੱਲੋਂ ਕੇਸ ਫਾਈਲ ਕੀਤਾ ਗਿਆ ਸੀ ਜਾਂ ਸਾਹਮਣੇ ਆਇਆ ਸੀ, ਜਿਹੜਾ ਪਹਿਲਾ ਰਿਸਪੌਂਸ ਸੀਗਾ ਪੁਲਿਸ ਦਾ, ਪੰਜਾਬ ਪੁਲਿਸ ਦਾ, ਉਹ ਇਹ ਸੀ ਕਿ ਸਾਨੂੰ ਇਹ ਕੇਸ ਦੇ ਵਿੱਚ ਲੋੜੀਂਦਾ ਹੈਗਾ। ਬਾਅਦ ਦੇ ਵਿੱਚ ਆਈ ਜੀ ਅੱਜ ਦੀ ਡੇਟ ਦੇ ਵਿੱਚ ਲੋੜੀਂਦਾ ਸਾਨੂੰ ਨਹੀਂ ਹੈਗਾ। ਤੇ ਐਗਜ਼ੈਕਟਲੀ ਕੀ ਮਾਮਲਾ ਹੈਗਾ ਇਹ ਸਾਰਾ ਤੇ ਉਸ ਕੇਸ ਦੀ ਕੀ ਅਪਡੇਟ ਹੈ? ਦੇਖੋ, ਪਿਛਲੇ ਸਾਲ ਕਰੀਬ ਇਸ ਮਹੀਨੇ ਜਨਵਰੀ ਜੀ, ਕਿਉਂਕਿ ਭਾਈ ਜਗਤਾਰ ਸਿੰਘ ਹਵਾਰੇ ਦੇ ਲੁਧਿਆਣੇ 5 ਕੇਸ ਸੀ, 2 ਬਰੀ ਹੋ ਗਏ, 3 ਚੱਲਦੇ ਪਏ ਆ। ਉਹਨਾਂ ਚੱਲਦੇ ਕੇਸਾਂ 'ਚ ਵੀਡੀਓ ਕਾਨਫਰੰਸਿੰਗ ਦੇ ਦੌਰਾਨ ਹੀ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਸੀਗਾ ਵੀ ਮੇਰੇ ਜਿਹੜੀ ਪਰੋਲ ਦੀ ਇਨੀਸ਼ੀਏਟ ਕਰਨ ਦੇ ਸੋਚ ਰਹੇ ਸੀਗੇ ਅਸੀਂ, ਤਾਂ ਫਿਰ ਉਹਨਾਂ ਨੇ ਇੱਕ ਲਿਸਟ ਦੇ ਦਿੱਤੀ। ਉਹ 'ਚ ਲਗਭਗ ਜਿਹੜੇ ਸੀਗੇ 12 ਕੇਸ ਸੀਗੇ ਜਿਹੜੇ ਉਹਨਾਂ ਨੇ ਦੇਤੀ ਲਿਸਟ ਵੀ ਹਾਂ ਤੁਹਾਡੇ ਕੇਸ ਜਿਹੜੇ ਰਿਕਾਰਡ 'ਚ ਬੋਲਦੇ ਆ। ਉਹਨਾਂ ਨੇ ਮੈਨੂੰ ਕਿਹਾ, ਮੈਂ ਵਕਾਲਤਾਂ ਮੈਂ ਆ ਕੇ ਸਾਰੇ ਕੇਸ ਲਾਏ, ਉਹ 'ਚੋਂ 7 ਕੇਸ ਸਮਰਾਲੇ ਸੀ, ਉਹ ਡਿਸਪੋਜ਼ ਆਫ ਹੋ ਗਏ। ਇੱਕ ਰਾਜਪੁਰੇ, ਇੱਕ ਧੂਰੀ, ਇੱਕ ਸੁਹਾਣੇ, ਇੱਕ ਫਤਿਹਗੜ੍ਹ ਸਾਹਿਬ, ਸਾਰੇ ਡਿਸਪੋਜ਼ ਆਫ ਹੋ ਗਏ। 11 ਕੇਸ ਡਿਸਪੋਜ਼ ਆਫ ਹੋ ਗਏ ਲਗਭਗ। ਤੇ ਇੱਕ ਖਰੜ ਦਾ ਕੇਸ ਸੀਗਾ, ਉਹਦੇ ਵਿੱਚ ਮਾਰਚ ਦੇ ਵਿੱਚ ਐਪਲੀਕੇਸ਼ਨ ਲਾਈ ਸੀ ਪਿਛਲੇ ਸਾਲ। ਅਪ੍ਰੈਲ ਦੇ ਵਿੱਚ ਪੁਲਿਸ ਨੇ ਕਹਿਤਾ ਸੀ ਵੀ ਸਾਨੂੰ ਭਾਈ ਜਗਤਾਰ ਸਿੰਘ ਹਵਾਰਾ ਲੋੜੀਂਦਾ, ਪ੍ਰੋਡਕਸ਼ਨ ਦਿੱਤੇ ਜਾਣ। ਫਿਰ ਕੋਰਟ ਨੇ ਪ੍ਰੋਡਕਸ਼ਨ ਦਿੱਤੇ ਜਾਂਦੇ ਰਹੇ, ਨਾ ਜੇਲ੍ਹ ਵਾਲੇ ਲੈ ਕੇ ਆਏ, ਨਾ ਇੱਥੋਂ ਕੋਈ ਪੰਜਾਬ ਪੁਲਿਸ ਦੀ ਟੀਮ ਗਈ। ਜਦੋਂ ਫਿਰ ਉਹਨਾਂ ਦੀ ਦੇਖਿਆ ਵੀ ਇਹਦੇ ਨਾਲ ਫਿਰ ਪੰਜਾਬ ਦੇ ਵਿੱਚ ਰੱਖਣਾ ਪੈਣਾ ਜਗਤਾਰ ਸਿੰਘ ਹਵਾਰੇ ਨੂੰ ਜੇ ਲੈ ਕੇ ਆਏ, ਤਾਂ ਉਹਨਾਂ ਨੇ ਫਿਰ ਹੁਣ ਨਵੰਬਰ ਦੇ ਵਿੱਚ ਕਰਕੇ ਮੀਟਿੰਗ ਕੋਈ ਉਹਦਾ ਰੈਫਰੈਂਸ ਦੇ ਕੇ ਤੇ ਕੋਰਟ ਦੇ ਵਿੱਚ ਰਿਪੋਰਟ ਦਿੱਤੀ SHO ਸਦਰ ਖਰੜ ਨੇ ਕਿ ਜਿਹੜੀ ਹੈਗੀ ਆ ਜਗਤਾਰ ਸਿੰਘ ਹਵਾਰਾ ਫਿਲਹਾਲ ਸਾਨੂੰ ਇਸ ਕੇਸ ਦੇ ਵਿੱਚ ਨਹੀਂ ਲੋੜੀਂਦਾ ਹੈਗਾ। ਸੋ 20 ਤਰੀਕ ਨੂੰ ਉਹ ਮੇਰੇ ਸਾਹਮਣੇ ਆਈ, ਜੱਜ ਸਾਹਿਬ ਨੇ ਦਿਖਾਈ ਵੀ ਉਹਨਾਂ ਨੇ ਹੁਣ ਆਹ ਕਹਿਤਾ ਹੈਗਾ। ਮੈਂ ਕਿਹਾ ਮੇਰੀ ਤਾਂ ਐਪਲੀਕੇਸ਼ਨ ਇਹੀ ਆ ਵੀ ਕੇਸ ਜਾਂ ਚਲਾਇਆ ਜਾਵੇ, ਜੇ ਮੇਰੇ ਖਿਲਾਫ ਨਹੀਂ ਹੈਗਾ ਤਾਂ ਮੈਨੂੰ ਡਿਸਚਾਰਜ ਕਰ ਦਿਓ। ਉਹ 3 ਫਰਵਰੀ ਨੂੰ ਉਹ ਕੇਸ ਜਿਹੜਾ ਹੈਗਾ ਐਪਲੀਕੇਸ਼ਨ ਤੇ ਕੀ ਹੁਣ ਕੋਰਟ ਫੈਸਲਾ ਦਿੰਦੀ ਆ, ਡਿਸਚਾਰਜ ਫॉर ਦੀ ਟਾਈਮ ਬਿੰਗ ਲਿਖ ਕੇ ਉਹਨਾਂ ਨੇ ਜਿਹੜਾ ਉਹ ਡਿਸਚਾਰਜ ਕਰਨਾ ਹੈਗਾ। ਹੁਣ ਜਗਤਾਰ ਸਿੰਘ ਹਵਾਰਾ ਹੋਣਾ ਦੇ ਉੱਤੇ ਜਿਹੜੇ ਆ 4 ਕੇਸ ਇਸ ਤਰ੍ਹਾਂ ਜਿਹੜੇ ਪੈਂਡਿੰਗ ਰਹਿ ਗਏ ਆ, 3 ਲੁਧਿਆਣੇ, 1 ਮੋਗੇ ਦਾ ਜਿਹੜਾ ਆਲਰੇਡੀ ਜੇਲ੍ਹ 'ਚ ਜਾ ਕੇ ਉਹਨਾਂ ਨੇ ਅਰੈਸਟ ਪਾਈ
ਤੇ ਉਹ ਚਲਾਨ ਵੀ ਆ ਗਿਆ ਉਹ ਚਾਰਜ ਦੇ ਉੱਤੇ, ਜਿਹੜੀ ਅਗਲੇ ਦਿਨਾਂ ਦੇ ਵਿੱਚ ਜਿਹੜੀ 2 ਫਰਵਰੀ ਤਰੀਕ ਹੈਗੀ ਹੈ। ਸੋ ਇਸ ਤਰ੍ਹਾਂ ਹੈਗਾ ਵੀ ਜੇ ਉਹ ਕੇਸ ਚਲਾਉਂਦੇ ਆ ਤੇ ਉਹਨਾਂ ਨੂੰ ਪਤਾ ਵੀ ਕਿਉਂਕਿ ਰਿਕਵਰੀ ਕੋਈ ਨਹੀਂ ਭਾਈ ਜਗਤਾਰ ਸਿੰਘ ਹਵਾਲੇ ਤੋਂ ਵੀ ਆਲਰੇਡੀ ਉਹ ਕੇਸਾਂ ਨੇ ਬਰੀ ਹੋਈ ਹੋਣਾ, ਫਿਰ ਉਹ ਕਹਿੰਦੇ ਵੀ ਚਲਾਓ ਹੀ ਨਾ, ਵੀ ਲਿਆਉਣ ਦਾ ਜਿਹੜਾ ਹੈਗਾ ਜਾਂ ਉਹਨੂੰ ਪੰਜਾਬ ਦੇ ਵਿੱਚ ਰੱਖਣ ਦਾ ਤੋਂ ਜਿਹੜੀ ਕੰਨੀ ਕਤਰਾ ਰਹੀਆਂ ਏਜੰਸੀਆਂ ਜਾਂ ਪੰਜਾਬ ਸਰਕਾਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਨਾ ਕਿਸੇ ਤਰ੍ਹਾਂ ਲਿਆਂਦਾ ਜਾਵੇ। ਉਸ ਗੱਲ ਤੋਂ ਟਾਲਾ ਵੱਟਣ ਲਈ ਉਹਨਾਂ ਨੇ ਕਿਹਾ ਵੀ ਸਾਨੂੰ ਹੁਣ ਕੇਸ ਦੇ ਵਿੱਚ ਹੀ ਨਹੀਂ ਚਾਹੀਦਾ ਜੀ। ਇਸ ਕਰਕੇ ਜਿਹੜਾ ਕੇਸ ਆ ਉਹ ਖਤਮ। ਪਰ ਆਲਰੇਡੀ ਰਾਜਵਿੰਦਰ ਸਿੰਘ ਬੈਂਸ ਉਹਨਾਂ ਵੱਲੋਂ ਜਿਹੜੀ ਆਲਰੇਡੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਉਹਨਾਂ ਦੀ ਪੰਜਾਬ ਦੇ ਵਿੱਚ ਜੇਲ੍ਹ ਟ੍ਰਾਂਸਫਰ ਦੀ ਜਿਹੜੀ ਆ ਉਹ ਵੀ ਪੈਂਡਿੰਗ ਆ ਪਿਛਲੇ ਲਗਭਗ 2 ਸਾਲਾਂ ਤੋਂ ਜੀ। ਰਵੱਈਆ ਜਿਹੜਾ ਕੋਰਟਾਂ ਦਾ, ਅਦਾਲਤਾਂ ਦਾ, ਸਟੇਟ ਦਾ ਪ੍ਰਸ਼ਾਸਨ ਦਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਆ, ਉਹ ਏਦਾਂ ਖਾਸ ਕੇਸਾਂ ਦੇ ਵਿੱਚ ਜਾਂ ਸਿੱਖਾਂ ਦੇ ਸੰਬੰਧ ਦੇ ਵਿੱਚ ਰੂਲ ਤੋਂ ਅਗੇਂਸਟ ਜਾਂ ਰੂਲ ਨੂੰ ਓਵਰ ਰੂਲ ਕਰਨ ਦੀ ਜਿਹੜੀ ਆ ਉਹ ਯਤਨ ਕੀਤਾ ਜਾਂਦਾ ਜੀ। ਸੋ ਜਿਸ ਹਿਸਾਬ ਨਾਲ ਇਸ ਕੇਸ ਦੇ ਵਿੱਚ ਖਾਸ ਤੌਰ ਤੇ ਜੇ ਆਪਾਂ ਖਰੜ ਵਾਲੇ ਕੇਸ ਦੀ ਗੱਲ ਕਰੀਏ, ਦੇਖਦੇ ਹਾਂ ਤਾਂ ਪੰਜਾਬ ਪੁਲਿਸ ਵੱਲੋਂ ਜਿਵੇਂ ਪਹਿਲਾਂ ਆਪਣੇ ਸਟੈਂਡ ਤੋਂ ਹੁਣ ਪਿੱਛੇ ਹਟਿਆ ਮੰਨਿਆ ਜਾਵੇ ਉਹਨਾਂ ਨੂੰ, ਤਾਂ ਕੀ ਇਹ ਗੱਲ ਮੰਨੀ ਜਾ ਸਕਦੀ ਹੈ ਵੀ ਆਉਣ ਵਾਲੀ ਜਿਹੜੀ ਤਰੀਕ ਤੁਸੀਂ 3 ਫਰਵਰੀ ਦੀ ਗੱਲ ਕਰਦੇ ਹੋ ਤਾਂ ਉਦੋਂ ਜਿਹੜਾ ਇਹ ਕੇਸ ਹੈਗਾ ਉਹ ਜਥੇਦਾਰ ਹਵਾਰਾ ਦੇ ਖਿਲਾਫ ਜਿਹੜਾ ਹੈ ਉਹ ਡਿਸਮਿਸ ਕਰ ਦਿੱਤਾ ਜਾਊਗਾ? ਹਾਂਜੀ ਹਾਂਜੀ ਬਿਲਕੁਲ ਜੀ। ਮੰਜਪੁਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਵਕੀਲ ਸਰਦਾਰ ਜਸਪਾਲ ਸਿੰਘ ਮੰਜਪੁਰ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।